ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅਸੀਮ ਮੁਨੀਰ ਲਈ ਨੋਬਲ ਸ਼ਾਂਤੀ ਪੁਰਸਕਾਰ ਦੀ ਕੀਤੀ ਮੰਗ। ਬਰਮਿੰਘਮ ਕੋਰਟ ਵਿੱਚ ਧਾਰਮਿਕ ਨਫ਼ਰਤ ਨਾਲ ਜੁੜੇ ਜਬਰ ਜਨਾਹ ਮਾਮਲੇ ਵਿੱਚ ਦੋਸ਼ੀ ਨੇ ਕਬੂਲਿਆ ਜੁਰਮ। ਗਿਆਨੀ ਰਘਬੀਰ ਸਿੰਘ ਨੇ ਧਾਮੀ ਪ੍ਰਬੰਧ ਹੇਠ ਮਰਿਆਦਾ ਦੀ ਉਲੰਘਣਾ ਦੇ ਲਾਏ ਇਲਜ਼ਾਮ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਕਿਸਤਾਨ ਵੱਲੋਂ ਈਰਾਨ, ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਤਣਾਅ ਘਟਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦੇ ਹੋਏ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਅਜਿਹੇ ਯਤਨ ਦੁਨੀਆ ਵਿੱਚ ਸ਼ਾਂਤੀ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਅਗਵਾਈ ਖਾਸ ਕਰਕੇ ਆਸਿਮ ਮੁਨੀਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਸ਼ਵ ਸ਼ਾਂਤੀ ਲਈ ਮਹੱਤਵਪੂਰਨ ਹਨ ਅਤੇ ਅਜਿਹੀਆਂ ਕੋਸ਼ਿਸ਼ਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਵਰਗੇ ਵੱਡੇ ਸਨਮਾਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਲਈ ਸ਼ਾਂਤੀ ਸਿਰਫ ਇੱਕ ਵਿਚਾਰ ਨਹੀਂ ਸਗੋਂ ਆਰਥਿਕ ਤੌਰ ਤੇ ਬਹੁਤ ਜ਼ਰੂਰੀ ਹੈ। ਜੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰ ਮੁੜ ਸ਼ੁਰੂ ਹੁੰਦਾ ਹੈ ਤਾਂ ਪੰਜਾਬ ਦੇ ਉਦਯੋਗਾਂ ਅਤੇ ਵਪਾਰ ਨੂੰ ਵੱਡਾ ਲਾਭ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿੱਚ ਕੁਝ ਚੀਜ਼ਾਂ ਜਿਵੇਂ ਸੀਮੈਂਟ ਅਤੇ ਕੱਚਾ ਮਾਲ ਸਸਤੇ ਮਿਲ ਜਾਂਦੇ ਹਨ, ਜਿਸ ਨਾਲ ਉਦਯੋਗਾਂ ਦੀ ਲਾਗਤ ਘਟ ਸਕਦੀ ਹੈ। ਇਸੇ ਤਰ੍ਹਾਂ ਪੰਜਾਬ ਤੋਂ ਬਾਸਮਤੀ ਚਾਵਲ, ਖੇਤੀਬਾੜੀ ਮਸ਼ੀਨਰੀ, ਕੱਪੜਾ ਅਤੇ ਹੋਰ ਉਦਯੋਗਿਕ ਸਮਾਨ ਪਾਕਿਸਤਾਨ ਨੂੰ ਭੇਜਿਆ ਜਾ ਸਕਦਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਤੁਰਕਮੇਨਿਸਤਾਨ, ਅਫਗਾਨਿਸਤਾਨ, ਪਾਕਿਸਤਾਨ ਭਾਰਤ ਗੈਸ ਪਾਈਪਲਾਈਨ ਵਰਗੇ ਪ੍ਰੋਜੈਕਟ ਜੇ ਪੰਜਾਬ ਤੱਕ ਗੈਸ ਲਿਆਉਂਦੇ ਹਨ ਤਾਂ ਲੁਧਿਆਣਾ, ਮੰਡੀ, ਗੋਬਿੰਦਗੜ੍ਹ, ਬਟਾਲਾ, ਅੰਮ੍ਰਿਤਸਰ ਅਤੇ ਬਠਿੰਡਾ ਵਰਗੇ ਉਦਯੋਗਿਕ ਕੇਂਦਰਾਂ ਵਿੱਚ ਨਵੇਂ ਉਦਯੋਗ ਖੜੇ ਹੋ ਸਕਦੇ ਹਨ। ਇਸ ਨਾਲ ਸਸਤੀ ਬਿਜਲੀ ਅਤੇ ਗੈਸ ਮਿਲੇਗੀ ਅਤੇ ਨੌਜਵਾਨਾਂ ਲਈ ਵੱਡੀ ਗਿਣਤੀ ਵਿੱਚ ਰੁਜ਼ਗਾਰ ਦੇ ਮੌਕੇ ਬਣਨਗੇ। ਮਾਨ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਲਗਾਤਾਰ ਤਣਾਅ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਵਰਗੇ ਸਰਹੱਦੀ ਖੇਤਰਾਂ ਨੂੰ ਹੁੰਦਾ ਹੈ। ਜਦੋਂ ਉਦਯੋਗ ਅਤੇ ਵਪਾਰ ਨਹੀਂ ਵਧਦੇ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਅਤੇ ਉਹ ਗਲਤ ਰਾਹਾਂ ਵੱਲ ਮੁੜ ਸਕਦੇ ਹਨ। ਜੇ ਖੇਤਰ ਵਿੱਚ ਸ਼ਾਂਤੀ ਬਣੇ ਅਤੇ ਵਪਾਰ ਵਧੇ ਤਾਂ ਨੌਜਵਾਨਾਂ ਨੂੰ ਕੰਮ ਮਿਲੇਗਾ ਅਤੇ ਪੰਜਾਬ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ। ਅੰਤ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼ਾਂਤੀ, ਵਪਾਰ ਅਤੇ ਆਰਥਿਕ ਸਹਿਯੋਗ ਹੀ ਪੰਜਾਬ ਅਤੇ ਪੂਰੇ ਖੇਤਰ ਦਾ ਭਵਿੱਖ ਹਨ। ਉਨ੍ਹਾਂ ਕਿਹਾ ਕਿ ਜੰਗ ਨਾਲ ਗਰੀਬੀ ਵੱਧਦੀ ਹੈ ਜਦਕਿ ਸ਼ਾਂਤੀ ਨਾਲ ਖੁਸ਼ਹਾਲੀ ਹੁੰਦੀ ਹੈ। ਇਸ ਲਈ ਸਾਰੇ ਦੇਸ਼ਾਂ ਨੂੰ ਸ਼ਾਂਤੀ ਦੇ ਰਾਹ ਤੇ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਹੀ ਜੰਗ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਫੌਜ ਮੁਖੀ ਮੁਤਾਬਕ ਆਪਰੇਸ਼ਨ ਸੰਧੂਰ ਅੱਜ ਵੀ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਭਾਰਤ ਪਾਕਿਸਤਾਨ ਦੀ ਜੰਗ ਲੱਗਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਦੋਹਾਂ ਪੰਜਾਬਾਂ ਦਾ ਹੋਵੇਗਾ। ਜੋ ਭਾਰਤ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਪੰਜਾਬ ਦੇ ਸਿੱਖ ਜੰਗ ਨਹੀਂ ਚਾਹੁੰਦੇ, ਪਾਕਿਸਤਾਨ ਨਾਲ ਵਪਾਰ ਅਤੇ ਅਮਨ ਚਾਹੁੰਦੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਅਕਾਲੀ ਦਲਾਂ ਨਾਲ ਸਮਝੌਤਾ ਕਰਨਾ ਚਾਹੁੰਦੇ ਹਾਂ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਰੇ ਅਕਾਲੀ ਦਲ ਇਕੱਠੇ ਹੋਣੇ ਚਾਹੀਦੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਹਨ। ਲਾਰੈਂਸ ਬਿਸ਼ਨੋਈ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਸਿੱਖਾਂ ਦਾ ਕਤਲ ਲਾਰੈਂਸ ਬਿਸ਼ਨੋਈ ਨੇ ਕਰਵਾਇਆ, ਇਹ ਕੈਨੇਡਾ ਦੀ ਸਰਕਾਰ ਕਹਿ ਰਹੀ ਹੈ। ਭਾਰਤ ਨੇ ਹੋਰ ਵੀ ਦੇਸ਼ਾਂ ਵਿੱਚ ਸਿੱਖਾਂ ਦੇ ਕਤਲ ਕਰਵਾਏ ਹਨ, ਜਿਸ ਨਾਲ ਦੇਸ਼ਾਂ ਦੀ ਬਾਦਸ਼ਾਹੀ ਤੋੜੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦਿਨਕਰ ਗੁਪਤਾ ਨੇ ਕਿਹਾ ਕਿ ਅਸੀਂ ਰਾਹ ਰਾਹੀਂ ਬੰਦੇ ਮਾਰੇ ਹਨ ਅਤੇ ਇਸ ਦੇ ਪਿੱਛੇ ਮੋਦੀ, ਅਮਿਤ ਸ਼ਾਹ, ਰਾਜਨਾਥ, ਜੈ ਸ਼ੰਕਰ, ਅਜੀਤ ਡੋਵਾਲ, ਸਾਮੰਤ ਗੋਇਲ ਅਤੇ ਰਵੀ ਸੈਨਾ ਦਾ ਹੱਥ ਹੈ। ਇਹਨਾਂ ਤੇ ਬਾਹਰਲੇ ਦੇਸ਼ਾਂ ਨੂੰ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ। ਬਰਮਿੰਘਮ ਕਰਾਊਨ ਕੋਰਟ ਵਿੱਚ 32 ਸਾਲਾ ਬਰਤਾਨਵੀ ਨਾਗਰਿਕ ਜੌਨ ਐਸ਼ਬੀ ਨੇ ਇੱਕ ਸਿੱਖ ਮਹਿਲਾ ਨਾਲ ਧਾਰਮਿਕ ਨਫ਼ਰਤ ਤਹਿਤ ਜਬਰ ਜਨਾਹ ਕਰਨ ਦਾ ਗੁਨਾਹ ਕਬੂਲ ਲਿਆ ਹੈ। ਇਹ ਘਟਨਾ ਪਿਛਲੇ ਸਾਲ ਅਕਤੂਬਰ ਵਿੱਚ ਵਾਲਸਾਲ ਇਲਾਕੇ ਵਿੱਚ ਵਾਪਰੀ ਸੀ, ਜਿਸ ਤੋਂ ਬਾਅਦ ਪੂਰੇ ਵੈਸਟ ਮਿਡਲੈਂਡਸ ਭਾਈਚਾਰੇ ਵਿੱਚ ਡਰ ਅਤੇ ਗੁੱਸੇ ਦੀ ਲਹਿਰ ਫੈਲ ਗਈ ਸੀ। ਮੁਲਜ਼ਮ ਨੇ ਪਹਿਲਾਂ ਜਿਨਸੀ ਸ਼ੋਸ਼ਣ, ਫਿਰ ਗਲਾ ਘੁੱਟਣਾ ਅਤੇ ਲੁੱਟ-ਖੋਹ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ, ਪਰ ਮੁਕੱਦਮਾ ਸ਼ੁਰੂ ਹੁੰਦੇ ਹੀ ਉਸਨੇ ਆਪਣਾ ਜੁਰਮ ਮੰਨ ਲਿਆ ਹੈ। ਅਦਾਲਤ ਵਿੱਚ ਦੱਸਿਆ ਗਿਆ ਕਿ 25 ਅਕਤੂਬਰ ਦੀ ਸ਼ਾਮ ਨੂੰ ਮੁਲਜ਼ਮ ਨੇ ਪੀੜਤ ਮਹਿਲਾ ਦਾ ਬੱਸ ਸਟਾਪ ਤੇ ਪਿੱਛਾ ਕੀਤਾ, ਉਸ ਦੇ ਘਰ ਵਿੱਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਐਸ਼ਬੀ ਨੇ ਮਹਿਲਾ ਵਿਰੁੱਧ ਇਸਲਾਮ ਵਿਰੋਧੀ ਭੱਦੀ ਸ਼ਬਦਾਵਲੀ ਵਰਤੀ ਕਿਉਂਕਿ ਉਸ ਨੂੰ ਗਲਤਫਹਿਮੀ ਸੀ ਕਿ ਮਹਿਲਾ ਮੁਸਲਿਮ ਧਰਮ ਨਾਲ ਸੰਬੰਧਿਤ ਹੈ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਕਿ ਉਹ ਉਸੇ ਬੱਸ ਵਿੱਚ ਸਵਾਰ ਸੀ ਜਿਸ ਵਿੱਚ ਮਹਿਲਾ ਸਫ਼ਰ ਕਰ ਰਹੀ ਸੀ। ਇਸ ਤੋਂ ਬਾਅਦ ਜਦੋਂ ਬਾਹਰੋਂ ਕਿਸੇ ਨੇ ਆਵਾਜ਼ ਮਾਰੀ ਤਾਂ ਐਸ਼ਬੀ ਘਬਰਾ ਗਿਆ ਅਤੇ ਮਹਿਲਾ ਦੇ ਗਹਿਣੇ ਤੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਿਆ। ਵਾਲਸਾਲ ਪੁਲਿਸ ਦੇ ਚੀਫ ਸੁਪਰਡੈਂਟ ਫਿਲ ਡਾਲਬੀ ਨੇ ਕਿਹਾ ਕਿ ਅਧਿਕਾਰੀਆਂ ਨੇ ਇਲਾਕੇ ਦੇ ਧਾਰਮਿਕ ਅਸਥਾਨਾਂ ਦਾ ਦੌਰਾ ਕਰਕੇ ਮਹਿਲਾਵਾਂ ਦੀ ਸੁਰੱਖਿਆ ਬਾਰੇ ਸਥਾਨਕ ਆਗੂਆਂ ਨਾਲ ਗੱਲਬਾਤ ਕੀਤੀ ਹੈ। ਜਸਟਿਸ ਪੇਪਰਲ ਨੇ ਇਸ ਮਾਮਲੇ ਨੂੰ ਬਹੁਤ ਗੰਭੀਰ ਦੱਸਦਿਆਂ ਕਿਹਾ ਕਿ ਅਜਿਹੇ ਅਪਰਾਧ ਕਰਨ ਵਾਲਾ ਵਿਅਕਤੀ ਸਮਾਜ ਲਈ ਬਹੁਤ ਖਤਰਨਾਕ ਹੈ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ। ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ, ਜਦੋਂ ਮੁਲਜ਼ਮ ਨੂੰ ਸਜ਼ਾ ਸੁਣਾਈ ਜਾਵੇਗੀ। ਧਾਰਮਿਕ ਰਾਜ ਵਿੱਚ ਸਭ ਕੁਝ ਸੰਭਵ ਹੈ। ਜੋ ਕੁਝ ਹੋ ਰਿਹਾ ਹੈ
ਇਹ ਬਹੁਤ ਜ਼ਿਆਦਾ ਵੱਡੀਆਂ ਬੇਨਿਯਮੀਆਂ ਹੋ ਰਹੀਆਂ ਨੇ ਔਰ ਆਉਣ ਵਾਲੀਆਂ ਸਾਡੀਆਂ ਜਿਣਸਾਂ ਨੂੰ ਇਹਦਾ ਖਮਿਆਜ਼ਾ ਜਿਹੜਾ ਭੁਗਤਣਾ ਪਏਗਾ। ਇਸ ਲਈ ਸਾਨੂੰ ਸਾਰਿਆਂ ਨੂੰ ਇਹ ਗੱਲ ਸੋਚਣ ਦੀ ਲੋੜ ਹੈ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਅਤੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕੀ ਢਾਂਚੇ ਅਤੇ ਕਾਰਜਸ਼ੈਲੀ ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਾਡੇ ਪੁਰਖਿਆਂ ਦੀਆਂ ਸ਼ਹੀਦੀਆਂ ਨਾਲ ਹੋਂਦ ਵਿੱਚ ਆਈ ਇੱਕ ਮਹਾਨ ਸੰਸਥਾ ਹੈ, ਜਿਸ ਦਾ ਮਕਸਦ ਗੁਰਦੁਆਰਿਆਂ ਦੀ ਸਾਂਭ ਸੰਭਾਲ ਅਤੇ ਮਰਿਆਦਾ ਨੂੰ ਕਾਇਮ ਰੱਖਣਾ ਸੀ। ਪਰ ਮੌਜੂਦਾ ਧਾਮੀ ਰਾਜ ਵਿੱਚ ਮਰਿਆਦਾ ਦੀ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ, ਜੋ ਕਿ ਅਸਹਿ ਹੈ। ਗਿਆਨੀ ਰਘਬੀਰ ਸਿੰਘ ਨੇ ਮਰਿਆਦਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਕੋਈ ਹੈੱਡ ਗ੍ਰੰਥੀ ਸੇਵਾ ਮੁਕਤ ਹੁੰਦਾ ਹੈ ਤਾਂ ਉਹ ਨਵੇਂ ਨਿਯੁਕਤ ਹੋਏ ਹੈੱਡ ਗ੍ਰੰਥੀ ਨੂੰ ਖੁਦ ਚੋਰ ਸਾਹਿਬ ਦੀ ਸੇਵਾ ਸੌਂਪਦਾ ਹੈ ਅਤੇ ਸਨਮਾਨ ਵਜੋਂ ਸਿਰੋਂ ਪਾਓ ਭੇਟ ਕਰਦਾ ਹੈ। ਪਰ ਮੌਜੂਦਾ ਸਮੇਂ ਵਿੱਚ ਅਜਿਹੀਆਂ ਪਰੰਪਰਾਵਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਅੱਜ ਜੋ ਮਰਿਆਦਾ ਦਾ ਘਾਣ ਹੋ ਰਿਹਾ ਹੈ, ਉਸ ਦਾ ਖਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ। ਦੂਜੇ ਪਾਸੇ ਪੰਜਾਬ ਦੇ ਰਾਜਪਾਲ ਵੱਲੋਂ ਬੇਅਦਬੀ ਕਾਨੂੰਨ ਸੋਧ ਬਿੱਲ ਨੂੰ ਪਾਸ ਕੀਤੇ ਜਾਣ ਦਾ ਉਹਨਾਂ ਨੇ ਪੁਰਜ਼ੋਰ ਸਵਾਗਤ ਕੀਤਾ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਰੋਕਣ ਲਈ ਬਣਾਏ ਗਏ ਇਸ ਸਖਤ ਕਾਨੂੰਨ ਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਹਨਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਬਿੱਲ ਦੀ ਸ਼ਲਾਘਾ ਕੀਤੇ ਜਾਣ ਦਾ ਸਮਰਥਨ ਕੀਤਾ। ਇਸ ਦੌਰਾਨ ਉਹਨਾਂ ਐਸਜੀਪੀਸੀ ਮੈਂਬਰ ਬੀਬੀ ਕਿਰਨਜੀਤ ਕੌਰ ਵੱਲੋਂ ਇਸ ਕਾਨੂੰਨ ਦੇ ਕੀਤੇ ਗਏ ਵਿਰੋਧ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕੁਝ ਲੋਕਾਂ ਦਾ ਸੁਭਾਅ ਹਰ ਚੰਗੇ ਕੰਮ ਦਾ ਵਿਰੋਧ ਕਰਨਾ ਬਣ ਚੁੱਕਿਆ ਹੈ। ਉਹਨਾਂ ਸਮੁੱਚੀ ਸਿੱਖ ਸੰਗਤ ਅਤੇ ਆਗੂਆਂ ਨੂੰ ਅਪੀਲ ਕੀਤੀ ਕਿ ਗੁਰੂ ਨੂੰ ਸਮਰਪਿਤ ਹੋ ਕੇ ਅਜਿਹੇ ਸਖਤ ਕਾਨੂੰਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ। ਦੇਖੋ, ਮੈਂ ਇੱਕ ਬੇਨਤੀ ਕਰਾਂ ਕਿ ਜੋ ਅੱਜ ਕੱਲ੍ਹ ਪ੍ਰਬੰਧ ਚੱਲ ਰਿਹਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਬੜੀ ਮਹਾਨ ਸੰਸਥਾ ਹੈ, ਸ਼ਹੀਦਾਂ ਦੀ ਜਥੇਬੰਦੀ ਹੈ। ਸਾਡੇ ਵੱਡਿਆਂ ਨੇ ਸ਼ਹੀਦੀਆਂ ਪਾ ਕੇ ਤੇ ਇਹ ਜਥੇਬੰਦੀ ਜਿਹੜੀ ਸੀ ਗੁਰਦੁਆਰਿਆਂ ਦੀ ਸੰਗਤ ਦੀ ਸਾਂਭ ਸੰਭਾਲ ਵਾਸਤੇ ਜਿਹੜੀ ਕਾਇਮ ਕੀਤੀ ਗਈ ਸੀ। ਔਰ ਮਰਿਆਦਾ ਦੇ ਮੁਤਾਬਿਕ ਜਦੋਂ ਕੋਈ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਸੇਵਾ ਮੁਕਤ ਹੁੰਦਾ ਹੈ ਔਰ ਆਉਣ ਵਾਲੇ ਹੈੱਡ ਗ੍ਰੰਥੀ ਦੀ ਨਿਯੁਕਤੀ ਕੀਤੀ ਜਾਂਦੀ ਹੈ ਤੇ ਉਹਨੂੰ ਤਾਬਿਆਂ ਵਿੱਚ ਖੜੇ ਹੋ ਕੇ ਚੌਰ ਸਾਹਿਬ ਪਕੜਾਉਂਦਾ ਹੈ। ਚੌਰ ਸਾਹਿਬ ਪਕੜਾ ਕੇ ਤੇ ਉਹਦੇ ਗਲ ਵਿੱਚ ਸਨਮਾਨ ਵਜੋਂ ਸਰੋਪਾ ਪਾ ਕੇ ਤੇ ਉਹਨੂੰ ਅਗਲੀ ਸੇਵਾ ਸੰਭਾਲ ਜਿਹੜੀ ਹੈ ਉਹ ਕਰਦਾ ਹੈ। ਪਰ ਇਸ ਰਾਜ ਵਿੱਚ, ਧਾਮੀ ਰਾਜ ਵਿੱਚ ਸਭ ਕੁਝ ਸੰਭਵ ਹੈ। ਜੋ ਕੁਝ ਹੋ ਰਿਹਾ ਹੈ ਇਹ ਬਹੁਤ ਜ਼ਿਆਦਾ ਵੱਡੀਆਂ ਬੇਨਿਯਮੀਆਂ ਹੋ ਰਹੀਆਂ ਨੇ ਔਰ ਆਉਣ ਵਾਲੀਆਂ ਸਾਡੀਆਂ ਜਿਣਸਾਂ ਨੂੰ ਇਹਦਾ ਖਮਿਆਜ਼ਾ ਜਿਹੜਾ ਭੁਗਤਣਾ ਪਏਗਾ। ਇਸ ਲਈ ਸਾਨੂੰ ਸਾਰਿਆਂ ਨੂੰ ਇਹ ਗੱਲ ਸੋਚਣ ਦੀ ਲੋੜ ਹੈ ਕਿ ਜਿਹੜੀ ਇੰਨੇ ਵੱਡੇ ਪੱਧਰ 'ਤੇ ਮਰਿਆਦਾ ਦੀ ਅਣਦੇਖੀ ਕੀਤੀ ਜਾ ਰਹੀ ਹੈ, ਇਹ ਨਾ ਬਰਦਾਸ਼ਤ ਕਰਨ ਯੋਗ ਹੈ। ਬੀਬੀ ਕਿਰਨਜੋਤ ਕੌਰ ਦਾ ਹਰ ਚੰਗੇ ਕੰਮ ਕਰਨ ਦਾ ਵਿਰੋਧ ਕਰਨਾ ਸੁਭਾਅ ਹੈ ਔਰ ਇਸ ਚੰਗੇ ਕੰਮ ਦਾ ਵੀ ਉਹਨੇ ਵਿਰੋਧ ਆਪਣੇ ਸੁਭਾਅ ਦੇ ਮੁਤਾਬਕ ਕੀਤਾ ਹੈ। ਲੇਕਿਨ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ। ਮੈਂ ਇਸ ਗੱਲ ਦੀ ਸ਼ਲਾਘਾ ਕਰਦਾ ਕਿਉਂਕਿ ਚੰਗੇ ਕੰਮਾਂ ਦਾ ਸਾਨੂੰ ਹਮੇਸ਼ਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਔਰ ਇਹ ਜਿਹੜਾ ਕਾਰਜ ਹੈ ਇਹ ਸਮੁੱਚੇ ਸਿੱਖ ਪੰਥ ਨਾਲ ਜੁੜਿਆ ਹੋਇਆ। ਜੋ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ, ਸੰਤਾਂ ਪ੍ਰਥਾ ਹੋ ਰਹੀਆਂ ਸਨ, ਉਹਨਾਂ ਵਾਸਤੇ ਜੇਕਰ ਪੰਜਾਬ ਦੀ ਸਰਕਾਰ ਨੇ ਇਹ ਬੜਾ ਸਖਤ ਕਾਨੂੰਨ ਲਾਗੂ ਕੀਤਾ ਤੇ ਸਾਨੂੰ ਉਹਦਾ ਸਹਿਯੋਗ ਵੀ ਕਰਨਾ ਚਾਹੀਦਾ ਹੈ, ਉਹਦੀ ਸਰਾਹਨਾ ਵੀ ਕਰਨੀ ਚਾਹੀਦੀ ਹੈ ਔਰ ਇਹਦੇ ਤੇ ਕੋਈ ਕਿਸੇ ਪ੍ਰਕਾਰ ਦੀ ਰਾਜਨੀਤੀ ਬਿਲਕੁਲ ਨਹੀਂ ਕਰਨੀ ਚਾਹੀਦੀ। ਸਾਨੂੰ ਗੁਰੂ ਨੂੰ ਸਮਰਪਿਤ ਹੋ ਕੇ ਤੇ ਇਹਦੇ ਵਿੱਚ ਜਿਹੜਾ ਸਹਿਯੋਗ ਹੈ ਉਹ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਇਸ ਲਈ 2008 ਚ ਬਣੇ ਕਾਨੂੰਨ ਚ ਵਾਧਾ ਕਰਕੇ 2026 ਚ ਸਤਿਕਾਰ ਕਾਨੂੰਨ ਬਣਾਇਆ ਗਿਆ ਆ। ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਵਾਸਤੇ ਇਹ ਸਤਿਕਾਰ ਕਾਨੂੰਨ ਹੈ। ਭਾਈ ਬਲਦੇਵ ਸਿੰਘ ਵਡਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਬੇਅਦਬੀ ਦੇ ਮਾਮਲਿਆਂ ਲਈ ਸਖਤ ਕਾਨੂੰਨ ਬਣਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਜਾਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਾਮਲਿਆਂ ਲਈ ਪਹਿਲਾਂ ਤੋਂ ਹੀ ਹੋਰ ਵੀ ਕੜੇ ਕਾਨੂੰਨ ਹੋਣੇ ਚਾਹੀਦੇ ਸਨ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਦਿਸ਼ਾ ਵਿੱਚ ਕੀਤਾ ਗਿਆ ਇਹ ਕਦਮ ਕਾਬਿਲੇ ਤਾਰੀਫ ਹੈ ਅਤੇ ਸੰਤ ਸਮਾਜ ਦੇ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ। ਉਹਨਾਂ ਦਾ ਮੰਨਣਾ ਹੈ ਕਿ ਜਦੋਂ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇਗੀ ਤਾਂ ਅਜਿਹੇ ਤੱਤ ਕਿਸੇ ਵੀ ਅਜਿਹੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਈ ਵਾਰ ਸੋਚਣ ਲਈ ਮਜਬੂਰ ਹੋਣਗੇ। ਭਾਈ ਬਲਦੇਵ ਸਿੰਘ ਵਡਾਲਾ ਨੇ ਜ਼ੋਰ ਦੇ ਕੇ ਕਿਹਾ ਕਿ ਧਾਰਮਿਕ ਭਾਵਨਾਵਾਂ ਦੀ ਰੱਖਿਆ ਲਈ ਸਖਤ ਕਾਨੂੰਨ ਸਮੇਂ ਦੀ ਮੁੱਖ ਲੋੜ ਹਨ। ਉਹਨਾਂ ਦੇ ਅਨੁਸਾਰ ਇਸ ਨਾਲ ਸਮਾਜ ਵਿੱਚ ਸਤਿਕਾਰ, ਅਮਨ ਤੇ ਭਰੋਸੇ ਦਾ ਮਾਹੌਲ ਬਣਿਆ ਰਹੇਗਾ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮਜ਼ਬੂਤੀ ਮਿਲੇਗੀ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਬਣਾਏ ਜਾਣ ਵਾਲੇ ਕਾਨੂੰਨ ਨੂੰ ਪੂਰੀ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾ ਸਕੇ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ 2026 ਸੂਚਨਾ ਮੁਤਾਬਕ ਮੁਕੰਮਲ ਰੂਪ ਵਿੱਚ ਬਣ ਕੇ ਇਹ
ਹਰੇਕ ਪੁਲਿਸ ਅਫਸਰ ਪ੍ਰਸ਼ਾਸਨ ਅਧਿਕਾਰੀ ਦੇ ਕੋਲ ਪਹੁੰਚ ਚੁੱਕਾ ਹੈ, ਤਾਂ ਕਿ ਭਵਿੱਖ ਵਿੱਚ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਕਰ ਸਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੋਈ ਹਮਲਾ ਨਾ ਕਰ ਸਕੇ, ਇਸ ਤਰ੍ਹਾਂ ਦੀ ਹਿਮਾਕਤ ਕਰਨ ਦੀ ਹਿੰਮਤ ਨਾ ਕਰ ਸਕੇ, ਕਿਉਂਕਿ ਇਸ ਕਾਨੂੰਨ ਮੁਤਾਬਕ ਕਾਂਬਾ ਛੇੜੂ ਸਖਤ ਤੋਂ ਸਖਤ ਕਾਰਵਾਈ ਅੱਜ ਤੋਂ ਬਾਅਦ ਲਾਗੂ ਹੈ। ਔਰ ਜਿਹੜੇ ਲੋਕ ਪਿਛਲੇ ਸਮੇਂ ਦੌਰਾਨ ਕਿਸੇ ਨੂੰ ਮੰਦ ਬੁੱਧੀ ਕਹਿ ਕੇ ਛਡਵਾ ਲਿਆਉਂਦੇ ਸਨ ਦੋਸ਼ੀ ਨੂੰ, ਤੇ ਕਿਸੇ ਨੂੰ ਮੰਦ ਬੁੱਧੀ ਬਣਾ ਕੇ ਬੇਅਦਬੀ ਗੁਰੂ ਘਰਾਂ 'ਚ ਕਰਵਾ ਰਹੇ ਸਨ, ਇਹ ਹੁਣ ਕਰਨ ਤੇ ਕਰਵਾਉਣ ਵਾਲਿਆਂ ਤੇ ਵੀ ਇਹ ਕਾਨੂੰਨ ਜਿਹੜਾ ਹੈ ਸ਼ਿਕੰਜਾ ਕੱਸਦਾ ਹੈ, ਇਹ ਕਿਸੇ ਨੂੰ ਬਖਸ਼ਦਾ ਨਹੀਂ। ਫਿਰ 5 ਤੋਂ ਲੈ ਕੇ 25 ਲੱਖ ਦੇ ਤੱਕ ਦਾ ਜੁਰਮਾਨਾ ਲੈ ਕੇ ਜਾਂਦਾ ਹੈ, ਤੇ 5 ਤੋਂ 7, 10 ਤੇ 20 ਸਾਲ ਤੇ ਉਮਰ ਕੈਦ ਤੱਕ ਦੀਆਂ ਸਜ਼ਾਵਾਂ ਨੇ ਇਹਦੇ ਵਿੱਚ। ਫਿਰ ਕੋਈ ਜ਼ਮਾਨਤ ਨਹੀਂ ਤੇ ਕੋਈ ਦੋਸ਼ੀ ਮੁਲਾਕਾਤ ਤੱਕ ਨਹੀਂ ਕਰ ਸਕਦਾ। ਇਹ ਕਾਂਬਾ ਛੇੜੂ ਸਖਤ ਸਜ਼ਾਵਾਂ ਨੇ ਇਸ ਕਾਨੂੰਨ ਦੇ ਮੁਤਾਬਕ। ਸੋ ਜਿੱਥੇ ਇਹ ਕਾਨੂੰਨ ਅੱਜ ਲਾਗੂ ਹੋਇਆ, ਹਰੇਕ ਪੁਲਿਸ ਪ੍ਰਸ਼ਾਸਨ ਤੱਕ ਚਲਿਆ ਗਿਆ, ਉੱਥੇ ਹਰੇਕ ਸਿੱਖ ਜਿਹੜਾ ਹੈ ਆਪਣੇ ਕੋਲ ਇਸ ਕਾਨੂੰਨ ਦੀ ਕਾਪੀ ਰੱਖੇ, ਹਰੇਕ ਗੁਰਦੁਆਰੇ 'ਚ ਹੋਵੇ, ਤੇ ਹਰੇਕ ਸਿੱਖ ਨੂੰ ਪੜ੍ਹੇ ਜ਼ਰੂਰ, ਤਾਂ ਕਿ ਕਿਸੇ ਕਿਸਮ ਦਾ ਡਰ ਜਾਂ ਤੌਖਲਾ ਨਾ ਰਹਿ ਜਾਏ ਕਿ ਪਤਾ ਨਹੀਂ ਕਾਨੂੰਨ ਵਿੱਚ ਕੀ ਹੈ ਨਵੇਂ 'ਚ। ਫਿਰ ਇਸ ਕਾਨੂੰਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਆਖਿਆ ਗਿਆ ਹੈ। ਤੇ ਮੈਂ ਮੀਡੀਆ ਵਿੱਚ ਸੁਣ ਰਿਹਾ ਹਾਂ, ਚੰਗੇ ਚੰਗੇ ਬੰਦੇ ਬੋਲ ਰਹੇ ਆ ਬੇਅਦਬੀ ਕਾਨੂੰਨ, ਬੇਅਦਬੀ ਕਾਨੂੰਨ। ਇਹ ਬੇਅਦਬੀ ਕਾਨੂੰਨ ਨਹੀਂ ਆ, ਤੇ ਨਾ ਹੀ ਬੇਅਦਬੀ ਕਾਨੂੰਨ ਦੀ ਕਿਤੇ ਮੰਗ ਕੀਤੀ ਗਈ ਹੈ। ਜਿਉਂ ਹੀ ਮੰਗ ਕੀਤੀ ਗਈ, ਜਿੰਨੇ ਵੀ ਚਿੱਠੀ ਪੱਤਰ ਸਰਕਾਰ ਨੂੰ ਲਿਖੇ ਗਏ ਆ, ਉਹਨਾਂ ਦੇ ਵਿੱਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਵਿੱਚ ਵਾਧਾ ਮੰਗਿਆ ਗਿਆ ਸੀ, ਜਿਹੜਾ 2008 ਚ ਬਣਿਆ। ਤੇ ਇਸ ਲਈ 2008 ਚ ਬਣੇ ਕਾਨੂੰਨ ਚ ਵਾਧਾ ਕਰਕੇ 2026 ਚ ਸਤਿਕਾਰ ਕਾਨੂੰਨ ਬਣਾਇਆ ਗਿਆ ਆ। ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਵਾਸਤੇ ਇਹ ਸਤਿਕਾਰ ਕਾਨੂੰਨ ਹੈ। ਤੇ ਕਿਰਪਾ ਕਰਕੇ ਜਿਹੜੇ ਸ਼ਬਦ ਨੇ ਉਹਨਾਂ ਦਾ ਖਿਆਲ ਰੱਖਿਆ ਜਾਏ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ, ਇਹ ਸ਼ਬਦ ਵਰਤੇ ਜਾਣ। ਔਰ ਇਹ ਕਾਨੂੰਨ ਜਿਹੜਾ ਹੈ ਜਿੱਥੇ ਪੰਜਾਬ ਤੋਂ ਬਾਅਦ ਭਾਰਤ ਵਿੱਚ ਲਾਗੂ ਹੋਵੇ, ਉੱਥੇ ਸਰਕਾਰਾਂ ਸੁਹਿਰਦ ਹੋਣ। ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਦੁਨੀਆ ਭਰ 'ਚ ਵਸਦੇ ਨੇ, ਪ੍ਰਕਾਸ਼ ਕਰਦੇ ਨੇ, ਸਤਿਗੁਰਾਂ ਦੀ ਸੇਵਾ ਕਰਦੇ, ਇਹ ਕਾਨੂੰਨ ਉੱਥੇ ਵੀ ਲਾਗੂ ਹੋਣ। ਤੇ ਅੱਜ ਸਿੱਖ ਪੰਥ ਨੂੰ ਜਿੱਥੇ ਵਧਾਈ ਦੇਣਾ ਹੈ, ਉਹਨਾਂ ਵਾਸਤੇ ਰਾਹਤ ਹੈ, ਵਧਾਈ ਦਾ ਦੇਣ ਹੈ। ਤੇ ਦੂਸਰੇ ਪਾਸੇ ਦੋਸ਼ੀ ਤੇ ਦੋਸ਼ ਘੜਨ ਹਾਰਿਆਂ ਦੇ ਖਿਲਾਫ ਪੁੱਠੀ ਗਿਣਤੀ ਦੀ ਅੱਜ ਤੋਂ ਬਾਅਦ ਸ਼ੁਰੂਆਤ ਹੈ। ਗੋਲਡੀ ਕੰਬੋਜ ਨੇ ਆਪਣੇ ਪਾਵਰ ਦਾ ਯੂਜ਼ ਕਰਦੇ ਹੋਏ, ਪੁਲਿਸ ਤੇ ਪ੍ਰਸ਼ਾਸਨ ਦੀ ਪਾਵਰ ਦਾ ਯੂਜ਼ ਕਰਦੇ ਹੋਏ ਸਾਡੇ ਤੇ ਐਫ ਆਈ ਆਰ ਕਰਵਾਉਣ, ਝੂਠੀ ਐਫ ਆਈ ਆਰ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ। ਤੇ ਕਿਹਾ ਉਹ ਜਗ੍ਹਾ ਛੱਡ ਦਿਓ, ਤੁਸੀਂ ਉਹਦਾ ਬਿਆਨਾ ਕਿਵੇਂ ਕਰਾ ਲਿਓ, ਤਾਂ ਐਮਐਲਏ ਸਾਹਿਬ ਨੇ ਲੈਣੀ ਸੀ। ਜਲਾਲਾਬਾਦ ਦੀ ਇੱਕ ਔਰਤ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਤੇ ਜਾਇਦਾਦ ਦੇ ਲੈਣ ਦੇਣ ਨਾਲ ਜੁੜੇ ਪਰੇਸ਼ਾਨੀ ਦੇ ਦੋਸ਼ ਲਗਾਉਣ ਤੋਂ ਬਾਅਦ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ। ਇੱਕ ਵੀਡੀਓ ਬਿਆਨ ਵਿੱਚ ਔਰਤ ਨੇ ਕਿਹਾ ਕਿ ਉਸਨੇ ਹਾਲ ਹੀ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਸੜਕ ਦੇ ਨਾਲ ਸਥਿਤ ਇੱਕ ਬੰਦ ਸਕੂਲ ਦੀ ਇਮਾਰਤ ਸਮੇਤ ਜ਼ਮੀਨ ਦਾ ਇੱਕ ਟੁਕੜਾ ਖਰੀਦਿਆ ਹੈ। ਇਹ ਜਾਇਦਾਦ ਸ਼ਹਿਰ ਦੇ ਬਾਹਰਵਾਰ ਵਿਧਾਇਕ ਦੇ ਨਵੇਂ ਬਣੇ ਨਿਵਾਸ ਦੇ ਬਿਲਕੁਲ ਸਾਹਮਣੇ ਹੈ। ਮਹਿਲਾ ਅਨੁਸਾਰ ਇਹ ਵਿਵਾਦ ਸੌਦਾ ਹੋਣ ਤੋਂ ਬਾਅਦ ਸ਼ੁਰੂ ਹੋਇਆ, ਜਦੋਂ ਇਲਾਕੇ ਵਿੱਚ ਜਾਇਦਾਦ ਦੀਆਂ ਦਰਾਂ ਵਿੱਚ ਵਾਧਾ ਹੋਇਆ। ਉਸਨੇ ਦੋਸ਼ ਲਗਾਇਆ ਕਿ ਉਸ ਤੇ ਅਤੇ ਉਸਦੇ ਪਰਿਵਾਰ ਤੇ ਫਿਰ ਸਮਝੌਤਾ ਰੱਦ ਕਰਨ ਲਈ ਦਬਾਅ ਪਾਇਆ ਗਿਆ। ਇਹ ਦਾਅਵਾ ਕਰਦੇ ਹੋਏ ਕਿ ਵਿਧਾਇਕ ਉਹੀ ਜਾਇਦਾਦ ਹਾਸਲ ਕਰਨ ਦਾ ਇਰਾਦਾ ਰੱਖਦਾ ਸੀ। ਉਸਨੇ ਦੋਸ਼ ਲਗਾਇਆ ਕਿ ਜਦੋਂ ਉਸਦੇ ਪਰਿਵਾਰ ਨੇ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਬਾਅਦ ਵਿੱਚ ਉਸ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਗਿਆ। ਮਹਿਲਾ ਨੇ ਵੀ ਦਾਅਵਾ ਕੀਤਾ ਕਿ 18 ਅਪ੍ਰੈਲ ਨੂੰ ਇੱਕ ਵੱਡੀ ਪੁਲਿਸ ਟੀਮ, ਜਿਸ ਵਿੱਚ ਕਈ ਸਟੇਸ਼ਨ ਹਾਊਸ ਅਫਸਰ ਸ਼ਾਮਿਲ ਸਨ, ਉਸ ਦੀ ਗੈਰ ਹਾਜ਼ਰੀ ਵਿੱਚ ਉਸ ਦੇ ਘਰ ਗਏ ਅਤੇ ਕਥਿਤ ਤੌਰ ਤੇ ਉਸ ਦੇ ਪਤੀ ਨੂੰ ਡਰਾਇਆ। ਔਰਤ ਦੇ ਭਰਾ ਗਗਨ ਚਾਵਲਾ, ਜੋ ਕਿ ਸਹਾਇਕ ਸਬ ਇੰਸਪੈਕਟਰ ਤੋਂ ਸਬ ਇੰਸਪੈਕਟਰ ਵਜੋਂ ਤਰੱਕੀ ਪ੍ਰਾਪਤ ਕਰਨ ਤੋਂ ਬਾਅਦ ਇਸ ਸਮੇਂ ਸਿਖਲਾਈ ਲੈ ਰਿਹਾ, ਉਸ ਨੂੰ ਕਥਿਤ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਇਸ ਘਟਨਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੱਤਾਧਾਰੀ ਪਾਰਟੀ ਦੀ ਆਲੋਚਨਾ ਕੀਤੀ ਅਤੇ ਉਸ ਤੇ ਸੱਤਾ ਦੀ ਦੁਰਵਰਤੋਂ ਦਾ ਦੋਸ਼ ਲਗਾਇਆ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਉਹਨਾਂ ਨੇ ਇਸ ਘਟਨਾ ਨੂੰ ਅਧਿਕਾਰਤ ਲੋਕਾਂ ਰਾਹੀਂ ਜ਼ਮੀਨ ਤੇ ਕਬਜ਼ਾ ਕਰਨ ਅਤੇ ਵਿਰੋਧ ਕਰਨ ਵਾਲਿਆਂ ਨੂੰ ਡਰੋਨ ਧਮਕਾਉਣ ਦੀਆਂ ਕਥਿਤ ਕੋਸ਼ਿਸ਼ਾਂ ਦੀ ਇੱਕ ਹੋਰ ਉਦਾਹਰਨ ਦੱਸਿਆ। ਹਾਲਾਂਕਿ ਜਗਦੀਪ ਕੰਬੋਜ ਗੋਲਡੀ ਨੇ ਸਾਰੇ ਦੋਸ਼ਾਂ ਨੂੰ ਸਖਤੀ ਨਾਲ ਰੱਦ ਕਰ ਦਿੱਤਾ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਤੁਤੀ ਹੈ ਤੇ ਮੈਂ ਜਲਾਲਾਬਾਦ ਦੀ ਫਾਜ਼ਿਲਕਾ ਦੀ ਨੂੰਹ ਹਾਂ ਤੇ ਅੱਜ ਇੱਕ ਕਰਪਟ ਐਮਐਲਏ ਜਗਦੀਪ ਗੋਲਡੀ ਕੰਬੋਜ ਦੇ ਕਾਰਨ ਦਰ ਰੋਣ ਲਈ ਮਜਬੂਰ ਹਾਂ, ਕਿਉਂਕਿ ਮੇਰੇ ਕੋਲ ਗਲਤੀ ਇਹ ਹੋ ਗਈ ਕਿ ਮੈਂ ਜਲਾਲਾਬਾਦ ਜਗਦੀਪ ਗੋਲਡੀ ਕੰਬੋਜ ਦੀ ਕੋਠੀ ਦੇ ਸਾਹਮਣੇ ਬੰਦ ਪਿਆ ਡੀਪ ਸਕੂਲ ਖਰੀਦ ਲਿਆ, ਜਿਸ ਦੀਆਂ ਪੰਜਾਬ ਦੇ ਵਿੱਚ 26 ਬ੍ਰਾਂਚਾਂ ਹਨ, ਤਾਂ ਕਿ ਮੈਂ ਉਹ ਸਕੂਲ ਚਲਾ ਸਕਾਂ ਤੇ ਬੱਚਿਆਂ ਨੂੰ ਐਜੂਕੇਟ ਕਰ ਸਕਾਂ। ਬਟ ਮੇਰੇ ਬਿਆਨਾਂ ਕਰਾਉਣ ਤੋਂ ਬਾਅਦ ਕੀਮਤਾਂ ਦੇ ਵਾਧੇ ਹੋਣ ਕਾਰਨ ਗੋਲਡੀ ਕੰਬੋਜ ਨੇ ਆਪਣੇ ਪਾਵਰ ਦਾ ਯੂਜ਼ ਕਰਦੇ ਹੋਏ, ਪੁਲਿਸ ਤੇ ਪ੍ਰਸ਼ਾਸਨ ਦੀ ਪਾਵਰ ਦਾ ਯੂਜ਼ ਕਰਦੇ ਹੋਏ ਸਾਡੇ ਤੇ ਐਫਆਈਆਰ ਕਰਵਾਉਣ, ਝੂਠੀ ਐਫਆਈਆਰ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਤੇ ਕਿਹਾ ਉਹ ਜਗ੍ਹਾ ਛੱਡ ਦਿਓ, ਤੁਸੀਂ ਉਹਦਾ ਬਿਆਨਾ ਕਿਵੇਂ ਕਰਾ ਲਿਆ ਤਾਂ ਐਮਐਲਏ ਸਾਹਿਬ ਨੇ ਲੈਣੀ ਸੀ। ਉਸਨੇ ਸਾਨੂੰ ਦਬਾਅ ਪਾਇਆ ਤਾਂ ਕਿ ਅਸੀਂ ਪਰਾਂ ਹੋ ਜਾਈਏ, ਝੂਠੀ ਐਫਆਈਆਰ ਕਰਾਉਣ ਦੀਆਂ ਧਮਕੀਆਂ ਦਿੱਤੀਆਂ। ਪਰ ਜਦੋਂ ਅਸੀਂ ਉਹ ਦਬਾਅ ਨਹੀਂ ਮੰਨਿਆ ਤਾਂ ਉਹਨੇ ਮੇਰਾ ਤੇ ਮੇਰੇ ਭਰਾ ਦਾ ਨਾਮ ਝੂਠੀ ਐਫਆਈਆਰ ਵਿੱਚ ਦਰਜ ਵੀ ਕਰਵਾ ਦਿੱਤਾ, ਜਿਸ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ। ਜਗਦੀਪ ਗੋਲਡੀ ਕੰਬੋਜ ਐਸਐਸਪੀ ਫਾਜ਼ਿਲਕਾ, ਡੀਐਸਪੀ ਜਲਾਲਾਬਾਦ ਤੇ ਐਸਐਚਓ ਸਦਰ ਥਾਣਾ ਜਲਾਲਾਬਾਦ ਵੱਲੋਂ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ, ਪਰਵਾਨੇ ਵੇਚੇ ਗਏ ਔਰ ਝੂਠੀ ਐਫਆਈਆਰ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਸਾਨੂੰ ਘਰੋਂ ਬੇਘਰ ਹੋਣ ਲਈ ਮਜਬੂਰ ਕਰ ਦਿੱਤਾ ਗਿਆ। 18 ਅਪ੍ਰੈਲ ਸ਼ਨੀਵਾਰ ਦੇ ਦਿਨ ਸਵੇਰੇ 6:15 ਵਜੇ 15-20 ਪੁਲਿਸ ਵਾਲੇ ਕੁਝ ਛੱਡ ਤੱਕ ਕੇ ਕੁਝ ਸਾਡੇ ਬਾਹਰ ਹੋਏ, ਜਿਹਦੇ ਵਿੱਚ 3-4 ਐਸਐਚਓ ਸੀ। ਸਾਨੂੰ ਸਾਡੇ ਘਰੇ ਕੋਸੇ ਆਏ, ਮੈਂ ਘਰ ਨਹੀਂ ਸੀ, ਮੈਂ ਚੈੱਕਅਪ ਕਰਨ ਗਈ ਸੀ। ਮੇਰੇ ਹਸਬੈਂਡ ਨੂੰ ਧਮਕੀਆਂ ਦਿੱਤੀਆਂ ਵੀ ਉਹਨੂੰ ਪੇਸ਼ ਕਰੋ, ਤੁਸੀਂ ਧੋਖਾ ਕੀਤਾ ਹੈ, ਤੁਸੀਂ ਇਹ ਕੀਤਾ ਹੈ, ਆਸ-ਪਾਸ ਸਾਡੀ ਫੁੱਲ ਬਦਨਾਮੀ ਕੀਤੀ ਤੇ ਸਾਡੇ ਸੀਸੀਟੀਵੀ ਦੀ ਡੀਵੀਆਰ ਵੀ ਉਤਾਰ ਕੇ ਚੋਰੀ ਕਰਕੇ ਲੈ ਗਏ। ਕਿਸ ਬਿਹਾਰ ਤੇ ਕਿ ਉਹ ਕੋਈ ਗੈਂਗਸਟਰ ਪਕੜਨ ਆਏ ਸੀ? ਮੈਂ ਕੀ ਗੁਨਾਹ ਕੀਤਾ ਸੀ? ਜੇ ਮੈਂ ਪੰਜਾਬ ਸਰਕਾਰ, ਇੱਕ ਤਾਂ ਇਨਵੈਸਟ ਪੰਜਾਬ ਦਾ ਢੰਡੋਰਾ ਪਿੱਟੀ ਹੈ, ਜੇ ਮੈਂ ਪੰਜਾਬ ਦੇ ਵਿੱਚ ਇਨਵੈਸਟ ਕਰ ਦਿੱਤਾ, ਐਨਆਰਆਈ ਨੂੰ ਇਨਵੈਸਟ ਕਰਨ ਲਈ ਇਹ ਪ੍ਰੇਰਿਤ ਕਰਦੇ ਨੇ ਤੇ ਜੇ ਪੰਜਾਬ ਦਾ ਹੀ ਕੋਈ ਬੰਦਾ ਵਿੱਚ ਇਨਵੈਸਟ ਕਰਨਾ ਚਾਹ ਰਿਹਾ ਹੈ ਤਾਂ ਉਹ ਇਹਨਾਂ ਦੇ ਕਰਪਟ ਐਮਐਲਏ ਨੂੰ ਨਹੀਂ ਪੁੱਛਦਾ ਕਿ ਮੈਂ ਪੰਜਾਬ ਦੀ ਨਾਗਰਿਕ ਨਹੀਂ ਹਾਂ, ਮੈਨੂੰ ਇੱਥੇ ਪ੍ਰਾਪਰਟੀ ਖਰੀਦਣ ਦਾ ਹੱਕ ਨਹੀਂ ਹੈ। ਮੇਰੀ ਸਾਜ਼ਿਸ਼ ਦੇ ਤਹਿਤ ਮੈਨੂੰ ਘਰੋਂ ਬੇਘਰ ਕਰਵਾ ਕੇ ਸਾਡੇ ਸਕੂਲ ਦੇ ਵਿੱਚ ਗੁੰਡੇ ਵਾੜੇ ਗਏ। ਜਗਦੀਪ ਗੋਲਡੀ ਕੰਬੋਜ ਨੇ ਗੁੰਡੇ ਵਾੜੇ, ਤਾਲਾ ਤੋੜਵਾ ਕੇ ਉੱਥੇ 50-60 ਲੱਖ ਦੀ ਚੋਰੀ ਕੀਤੀ। ਰਾਈਟ, ਉਹਦਾ ਕੋਈ ਹੈ ਹੀ ਨਹੀਂ, ਕੋਈ ਸੁਣਵਾਈ ਨਹੀਂ ਸਾਡੀ ਤੇ ਉਲਟਾ ਸਾਨੂੰ ਉਹਦੇ ਕਰਿੰਦਿਆਂ ਵੱਲੋਂ ਇਹ ਧਮਕੀਆਂ ਆ ਰਹੀਆਂ ਨੇ, ਜਾਂ ਤਾਂ 5 ਕਰੋੜ ਰੁਪਈਆ ਦਿਓ ਜਾਂ ਜਗ੍ਹਾ ਛੱਡ। ਐਕਸਟੋਰਸ਼ਨ ਦੀ ਕਿ ਇੱਕ ਐਮਐਲਏ ਦੁਆਰਾ ਇਹੋ ਜਿਹੇ ਐਕਸਟੋਰਸ਼ਨ ਦੇ ਕਰਵਾਣੀ, ਫੋਨ ਕਾਲਸ ਕਰਵਾਉਣੀਆਂ ਜਾਂ ਕੁਛ ਇਹ ਸਹੀ ਹੈ? ਜਿੰਨੀਆਂ ਕੋਲ ਰਿਕਾਰਡਿੰਗਸ ਸਾਡੇ ਕੋਲ ਵੀ ਹੈਗੀਆਂ ਨੇ, ਉਹਨਾਂ ਦੀਆਂ ਧਮਕੀਆਂ ਦੀਆਂ, ਉਹਨਾਂ ਦੇ ਸਭ ਚੀਜ਼ਾਂ ਦੀਆਂ ਸਾਡੇ ਕੋਲ ਕੋਲ ਰਿਕਾਰਡਿੰਗਸ ਹੈਗੀਆਂ ਨੇ, ਗਾਲੀ ਗਲੋਚ ਦੀਆਂ ਵੀ, ਜਿਹੜੀਆਂ ਅਸੀਂ ਕੁਝ ਵੀਡੀਓ ਦੇ ਐਂਡ ਤੇ ਪਾਵਾਂਗੇ ਤੇ ਕੁਝ ਤੁਹਾਨੂੰ ਬਾਅਦ ਚੋਂ ਵੀ ਜਨਤਕ ਕਰਾਂਗੇ। ਸਾਡਾ ਕਸੂਰ ਇੰਨਾ ਵੀ ਅਸੀਂ ਤੁਹਾਨੂੰ ਚੁੱਕ ਕੇ ਖੜਾ ਕਰ ਦਿੱਤਾ ਤਾਂ ਕਿ ਤੁਸੀਂ ਸਾਡੇ ਸਿਰ ਤੇ ਚਿੱਤਰ ਮਾਰੋ। ਮੈਨੂੰ, ਮੇਰੇ ਭਰਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ। ਪੁਲਿਸ ਸਾਡੇ ਮਗਰ ਗੁੰਡੇ ਵੀ ਪਾਏ ਨੇ। ਜੇ ਮੈਨੂੰ, ਮੇਰੇ ਪਰਿਵਾਰ ਨੂੰ ਜਾਂ ਮੇਰੇ ਭਰਾ ਨੂੰ ਕੁਝ ਹੁੰਦਾ ਹੈ, ਉਹਦੀ ਜ਼ਿੰਮੇਵਾਰ ਜਗਦੀਪ ਗੋਲਡੀ ਕੰਬੋਜ ਤੇ ਆਮ ਆਦਮੀ ਸਰਕਾਰ ਹੋਏਗੀ। ਮੇਰੀ ਪੰਜਾਬ ਦੀ ਜਨਤਾ ਨੂੰ, ਦੂਸਰੀਆਂ ਪਾਰਟੀਆਂ ਨੂੰ, ਪੰਜਾਬ ਦੀਆਂ ਦੂਸਰੀਆਂ ਪਾਰਟੀਆਂ ਨੂੰ ਤੇ ਵੂਮਨ ਵੈਲਫੇਅਰ ਸੁਸਾਇਟੀਜ਼ ਨੂੰ ਇਹ ਰਿਕੁਐਸਟ ਹੈ ਕਿ ਮੇਰਾ ਸਾਥ ਦਿਓ। ਮੈਂ ਇਕੱਲੀ ਲੜਾਈ ਨਹੀਂ ਲੜ ਸਕਦੀ। ਮੈਂ ਪੁਲਿਸ ਵਾਲੇ ਦੀ ਧੀ, ਪੁਲਿਸ ਵਾਲੇ ਦੀ ਭੈਣ ਤੇ ਜ਼ਿਮੀਂਦਾਰ ਦੀ ਨੂੰਹ ਤੇ ਸਾਡੇ ਪਰਿਵਾਰ ਵੱਲੋਂ ਕਿਸੇ ਤਰ੍ਹਾਂ ਦਾ ਵੀ ਗੈਰ ਕਾਨੂੰਨੀ ਕੋਈ ਵੀ ਕੰਮ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਸਾਡੇ ਕੋਲ ਇਸ ਪ੍ਰਾਪਰਟੀ ਦੇ ਸਾਰੇ ਕਾਗਜ਼ ਅਵੇਲੇਬਲ ਨੇ। ਪਲੀਜ਼ ਸਾਨੂੰ ਇਹਨਾਂ ਗੁੰਡਿਆਂ ਤੋਂ, ਇਸ ਗੁੰਡਾ ਰਾਜ ਤੋਂ ਬਚਾਓ। ਚੰਡੀਗੜ੍ਹ ਵਿੱਚ ਨਗਰ ਨਿਗਮ ਦੇ ਮੇਅਰ ਦਾ ਕਾਰਜਕਾਲ 1 ਸਾਲ ਤੋਂ ਵਧਾ ਕੇ 2.5 ਸਾਲ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਬਦਲਾਅ ਲਈ ਇੱਕ ਪ੍ਰਸਤਾਵ ਤਿਆਰ ਕਰਕੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪ ਦਿੱਤਾ ਹੈ। ਮਤੇ ਵਿੱਚ ਮੇਅਰ ਦੇ ਨਾਲ-ਨਾਲ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਕਾਰਜਕਾਲ ਵਧਾਉਣ ਦੀ ਮੰਗ ਕੀਤੀ ਗਈ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਮੌਜੂਦਾ 1 ਸਾਲ ਦਾ ਕਾਰਜਕਾਲ ਕਿਸੇ ਵੀ ਯੋਜਨਾ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਨਾਕਾਫੀ ਹੈ, ਇਸ ਲਈ ਇਸ ਨੂੰ ਵਧਾਉਣ ਦੀ ਜ਼ਰੂਰਤ ਹੈ।
ਇਸ ਪ੍ਰਸਤਾਵ ਨੂੰ ਤਿਆਰ ਕਰਦੇ ਸਮੇਂ ਪ੍ਰਸ਼ਾਸਨ ਨੇ ਗੁਜਰਾਤ, ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਨਗਰ ਨਿਗਮਾਂ ਵਿੱਚ ਮੌਜੂਦ ਪ੍ਰਣਾਲੀਆਂ ਦਾ ਅਧਿਐਨ ਕੀਤਾ। ਇਹ ਪ੍ਰਸਤਾਵ ਚੰਡੀਗੜ੍ਹ ਲਈ ਤਿਆਰ ਕੀਤਾ ਗਿਆ ਹੈ ਅਤੇ ਇਨ੍ਹਾਂ ਰਾਜਾਂ ਵਿੱਚ ਮੇਅਰ ਦੇ ਕਾਰਜਕਾਲ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਸਦ ਵਿੱਚ ਇਸ ਪ੍ਰਸਤਾਵ ਨੂੰ ਪੇਸ਼ ਕਰਨ ਦੀ ਪ੍ਰਕਿਰਿਆ ਹੁਣ ਸ਼ੁਰੂ ਹੋਵੇਗੀ। ਆਪਣੇ ਪ੍ਰਸਤਾਵ ਵਿੱਚ ਪ੍ਰਸ਼ਾਸਨ ਨੇ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 38 ਵਿੱਚ ਸੋਧ ਕਰਨ ਦਾ ਸੁਝਾਅ ਦਿੱਤਾ ਹੈ। ਇਹ ਕਾਨੂੰਨ ਪੰਜਾਬ ਨਗਰ ਨਿਗਮ ਐਕਟ 1994 ਦੇ ਤਹਿਤ ਚੰਡੀਗੜ੍ਹ ਵਿੱਚ ਲਾਗੂ ਹੈ। ਜੇਕਰ ਕੇਂਦਰ ਸਰਕਾਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਇਹ ਮੌਜੂਦਾ ਨਗਰ ਨਿਗਮ ਪ੍ਰਣਾਲੀ ਵਿੱਚ ਮਹੱਤਵਪੂਰਨ ਤਬਦੀਲੀ ਲਿਆਵੇਗਾ ਅਤੇ ਮੇਅਰ ਦਾ ਕਾਰਜਕਾਲ ਆਪਣੇ ਆਪ ਵੱਧ ਜਾਵੇਗਾ। ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ ਨੇ ਕਿਹਾ ਕਿ ਮੇਅਰ ਨੂੰ ਸਿੱਧੇ ਤੌਰ ਤੇ ਜਨਤਾ ਦੁਆਰਾ ਚੁਣਿਆ ਜਾਣਾ ਚਾਹੀਦਾ ਹੈ ਅਤੇ ਉਸ ਦਾ ਕਾਰਜਕਾਲ 5 ਸਾਲ ਹੋਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਮੇਅਰ ਨੂੰ ਹੋਰ ਸ਼ਕਤੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਜਿਸ ਵਿੱਚ ਨਗਰ ਨਿਗਮ ਅਧਿਕਾਰੀਆਂ ਦੇ ACR ਲਿਖਣ ਦਾ ਅਧਿਕਾਰ ਵੀ ਸ਼ਾਮਿਲ ਹੈ। ਇਸ ਨਾਲ ਸਥਾਨਕ ਪ੍ਰਸ਼ਾਸਨ ਹੋਰ ਪ੍ਰਭਾਵਸ਼ਾਲੀ ਹੋ ਸਕਦਾ ਹੈ। ਦਸੰਬਰ 2096 ਤੋਂ ਚੰਡੀਗੜ੍ਹ ਨੇ 30 ਮੇਅਰ ਚੁਣੇ ਹਨ ਕਿਉਂਕਿ ਚੋਣਾਂ ਹਰ ਸਾਲ ਹੁੰਦੀਆਂ ਹਨ। ਜੇਕਰ ਉਦੋਂ ਤੋਂ ਇਹ ਕਾਰਜਕਾਲ 2.5 ਸਾਲ ਦਾ ਹੁੰਦਾ ਤਾਂ ਹੁਣ ਤੱਕ ਸਿਰਫ 12 ਮੇਅਰ ਹੁੰਦੇ। ਮੌਜੂਦਾ ਪ੍ਰਣਾਲੀ ਦੇ ਤਹਿਤ ਵਾਰ-ਵਾਰ ਚੋਣਾਂ ਵਿਕਾਸ ਕਾਰਜਾਂ ਦੀ ਨਿਰੰਤਰਤਾ ਵਿੱਚ ਰੁਕਾਵਟ ਪਾਉਂਦੀਆਂ ਹਨ ਅਤੇ ਪ੍ਰਸ਼ਾਸਕੀ ਚੁਣੌਤੀਆਂ ਨੂੰ ਵਧਾਉਂਦੀਆਂ ਹਨ। ਪ੍ਰਸਤਾਵ ਲਾਗੂ ਹੋਣ ਤੋਂ ਬਾਅਦ ਇਹ ਸਮੱਸਿਆਵਾਂ ਘੱਟ ਹੋਣ ਦੀ ਉਮੀਦ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ 1995 ਦੇ ਕਤਲकांड ਵਿੱਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ਤੇ 2 ਹਫ਼ਤਿਆਂ ਦੇ ਅੰਦਰ ਹਲਫਨਾਮਾ ਦਾਇਰ ਕਰੇ। ਰਾਜੋਆਣਾ ਨੇ ਰੈਮ ਦੀ ਅਪੀਲ ਤੇ ਫੈਸਲੇ ਵਿੱਚ ਦੇਰੀ ਹੋਣ ਕਾਰਨ ਆਪਣੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਕੀਤੀ ਹੈ। ਰਾਜੋਆਣਾ ਪਿਛਲੇ 29 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਹਨ, ਜਿਸ ਵਿੱਚੋਂ 15 ਸਾਲ ਤੋਂ ਵੱਧ ਸਮਾਂ ਉਹ ਮੌਤ ਦੀ ਸਜ਼ਾ ਵਾਲੀ ਸੈੱਲ ਵਿੱਚ ਰਹਿ ਰਹੇ ਹਨ। ਜਸਟਿਸ ਵਿਕਰਮਨਾਥ, ਸੰਦੀਪ ਮਹਿਤਾ ਅਤੇ ਵਿਜੇ ਬਿਸ਼ਨੋਈ ਦੇ ਬੈਂਚ ਨੇ ਕੇਂਦਰ ਵੱਲੋਂ ਪੇਸ਼ ਹੋਏ ਵਕੀਲ ਨੂੰ ਪੁੱਛਿਆ, ਤੁਸੀਂ ਹੁਣ ਤੱਕ ਆਪਣਾ ਜਵਾਬੀ ਹਲਫਨਾਮਾ ਕਿਉਂ ਦਾਇਰ ਨਹੀਂ ਕੀਤਾ? ਵਕੀਲ ਨੇ ਕਿਹਾ ਕਿ ਉਹ ਅਦਾਲਤ ਦੇ ਸਾਹਮਣੇ ਕੁਝ ਦਸਤਾਵੇਜ਼ ਸੀਲਬੰਦ ਲਿਫਾਫੇ ਵਿੱਚ ਰੱਖਣਾ ਚਾਹੁੰਦੇ ਹਨ। ਬੈਂਚ ਨੇ ਕਿਹਾ ਕਿ ਤੁਸੀਂ ਆਪਣਾ ਹਲਫਨਾਮਾ ਦਾਇਰ ਕਰੋ, ਨਹੀਂ ਤਾਂ ਉਸ ਦੇ ਦੋਸ਼ਾਂ ਦਾ ਖੰਡਨ ਨਹੀਂ ਹੋਵੇਗਾ। ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਹਲਫਨਾਮੇ ਰਾਹੀਂ ਕਹੋ। ਰਾਜੋਆਣਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਰਚ 2012 ਵਿੱਚ ਦਾਇਰ ਕੀਤੀ ਗਈ ਰੈਮ ਦੀ ਅਪੀਲ ਅਜੇ ਵੀ ਲੰਬਿਤ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ 2023 ਵਿੱਚ ਕਿਹਾ ਸੀ ਕਿ ਅਧਿਕਾਰੀਆਂ ਨੂੰ ਇਸ ਤੇ ਫੈਸਲਾ ਲੈਣਾ ਚਾਹੀਦਾ ਹੈ। ਰੋਹਤਗੀ ਨੇ ਪਿਛਲੇ ਸਾਲ 24 ਸਤੰਬਰ ਦੇ ਹੁਕਮਾਂ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਮਾਮਲੇ ਵਿੱਚ ਹੋਰ ਕੋਈ ਮੁਲਤਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਦਾਲਤ ਨੇ ਕੇਂਦਰ ਨੂੰ 2 ਹਫ਼ਤਿਆਂ ਦਾ ਸਮਾਂ ਦਿੰਦਿਆਂ ਸਪਸ਼ਟ ਕੀਤਾ ਹੈ ਕਿ ਇਸ ਤੋਂ ਬਾਅਦ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਕੇਂਦਰ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਰੈਮ ਦੀ ਅਪੀਲ ਵਿਚਾਰ ਅਧੀਨ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਅਤੇ 16 ਹੋਰ ਲੋਕ 31 ਅਗਸਤ 1995 ਨੂੰ ਚੰਡੀਗੜ੍ਹ ਸਿਵਲ ਸਕੱਤਰੇਤ ਦੇ ਬਾਹਰ ਹੋਏ ਧਮਾਕੇ ਵਿੱਚ ਮਾਰੇ ਗਏ ਸਨ। ਵਿਸ਼ੇਸ਼ ਅਦਾਲਤ ਨੇ ਜੁਲਾਈ 2007 ਵਿੱਚ ਰਾਜੋਆਣਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਰਾਜੋਆਣਾ ਨੇ ਆਪਣੀ ਨਵੀਂ ਪਟੀਸ਼ਨ ਵਿੱਚ ਰਿਹਾਈ ਦੀ ਮੰਗ ਕੀਤੀ ਹੈ ਅਤੇ ਦੱਸਿਆ ਕਿ ਉਹ ਲਗਭਗ 29 ਸਾਲ ਤੋਂ ਜੇਲ੍ਹ ਵਿੱਚ ਹਨ। ਇਹ ਡਾਇਰੈਕਸ਼ਨਾਂ ਪਹਿਲੋਂ ਵੀ ਜਿਹੜੀਆਂ ਸੇਮ ਸੁਪਰੀਮ ਕੋਰਟ ਵੱਲੋਂ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ, ਉਦੋਂ ਵੀ ਇਹਨਾਂ 2 ਮੰਥ ਦਾ ਜਿਹੜਾ ਸਮਾਂ ਸੈਂਟਰ ਗਵਰਨਮੈਂਟ ਨੂੰ ਦਿੱਤਾ ਟੂ ਡਿਸਾਈਡ ਦੀ ਮਰਸੀ ਪਟੀਸ਼ਨ ਆਫ ਭਾਈ ਬਲਵੰਤ ਸਿੰਘ ਜੀ ਰਾਜੋਆਣਾ। ਦੇਖੋ, ਵਾਰ-ਵਾਰ ਜਿਹੜੀ ਉੱਚ ਅਦਾਲਤ ਆ ਹਿੰਦੁਸਤਾਨ ਦੀ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ, ਉਹਨੂੰ ਵਾਰ-ਵਾਰ ਜਿਹੜੀਆਂ ਡਾਇਰੈਕਸ਼ਨ ਸੈਂਟਰ ਗਵਰਨਮੈਂਟ ਨੂੰ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਕਿ ਤੁਸੀਂ ਭਾਈ ਸਾਹਿਬ ਦੀ ਜਿਹੜੀ ਮਰਸੀ ਪਟੀਸ਼ਨ ਆ ਉੱਤੇ ਫੈਸਲਾ ਕਰੋ, ਪਰ ਸੈਂਟਰ ਸਰਕਾਰ ਨਾ ਹੀ ਉਹਦਾ ਰਿਪਲਾਈ ਦੇ ਰਹੀ ਆ ਅਤੇ ਬਹੁਤ ਬੇਜਿਦ ਆ। ਅਤੇ ਇਹਨਾਂ ਨੂੰ ਇਸ 'ਤੇ ਜਿਹੜਾ ਫੈਸਲਾ ਜਲਦ ਤੋਂ ਜਲਦ ਕਰਨਾ ਚਾਹੀਦਾ। ਮਾਨਯੋਗ ਸੁਪਰੀਮ ਕੋਰਟ ਦੀਆਂ ਜਿਹੜੀਆਂ ਹਦਾਇਤਾਂ ਮੰਨਣੀਆਂ ਚਾਹੀਦੀਆਂ, ਕਿਉਂਕਿ ਸੈਂਟਰ ਗਵਰਨਮੈਂਟ ਨੇ 2019 ਵਿੱਚ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਦਿਵਸ ਸੀ, ਉਦੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਭਾਈ ਰਾਜੋਆਣਾ ਜੀ ਦੀ ਜਿਹੜਾ ਡੈਥ ਸੈਂਟੈਂਸ ਆ ਉਹਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਊਗਾ ਅਤੇ ਬਾਕੀ ਜਿਹੜੇ 8 ਬੰਦੀ ਸਿੰਘ ਆ ਉਹਨਾਂ ਦੀ ਜਿਹੜੀਆਂ ਰਿਹਾਈ ਕੀਤੀ ਜਾਊਗੀ, ਜਿਹੜੇ ਸਾਰੇ ਹੀ ਉਮਰ ਕੈਦ ਕੱਟ ਚੁੱਕੇ ਆ। ਦੇਖੋ, 30 ਤੋਂ 35 ਸਾਲ ਦਾ ਬਹੁਤ ਲੰਮਾ ਅਰਸਾ ਜਦੋਂ ਤੋਂ ਇਹ ਸਾਰੇ ਸਾਡੇ ਬੰਦੀ ਸਿੰਘ, ਜੁਝਾਰੂ ਸਿੰਘ ਜਿਹੜੇ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਜ਼ਰਬੰਦ ਨੇ, ਇਹ ਬਹੁਤ ਵੱਡੀ ਹਿਊਮਨ ਰਾਈਟਸ ਦੀ ਵੀ ਵਾਇਲੇਸ਼ਨ ਆ, ਮਨੁੱਖੀ ਅਧਿਕਾਰਾਂ ਦਾ ਵੀ ਜਿਹੜਾ ਇਹ ਉਲੰਘਣਾ ਨੇ।
ਕਿ ਜਿਹੜੇ ਲੋਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਕਾਨੂੰਨ ਮੁਤਾਬਕ ਉਹਨਾਂ ਦੀ ਰਿਹਾਈ ਹੋਣੀ ਬਹੁਤ ਜ਼ਰੂਰੀ ਆ। ਤੁਸੀਂ ਦੇਖੋ, ਇੱਕ ਅਫਰੀਕਾ ਦਾ ਰਾਸ਼ਟਰਪਤੀ ਨੈਲਸਨ ਮੰਡੇਲਾ ਜਿਹੜਾ ਬਾਅਦ 'ਚ ਬਣਿਆ, ਉਹਨੇ 28 ਸਾਲ ਜਿਹੜੀ ਆ ਉਹ ਸਜ਼ਾ ਕੱਟੀ। ਬਾਅਦ 'ਚ ਉਹਨੂੰ ਜਿਹੜਾ ਰਾਸ਼ਟਰਪਤੀ ਜਿਹੜਾ ਉਹ ਅਫਰੀਕਾ ਉਸ ਕੰਟਰੀ ਦਾ ਜਿਹੜਾ ਬਣਾਇਆ ਗਿਆ। ਅਤੇ ਸਾਡੇ ਤੇ ਦੇਖੋ ਭਾਈ ਰਾਜੋਆਣਾ ਜੀ 15 ਸਾਲ ਤੋਂ ਜਿਹੜਾ ਉਹ ਚੱਕੀਆਂ ਵਿੱਚ ਨੇ, ਫਾਂਸੀ ਹਾਤੇ ਵਿੱਚ ਨੇ, ਜਿੱਥੇ ਕੋਈ ਆ ਨਹੀਂ ਸਕਦਾ, ਕੋਈ ਜਾ ਨਹੀਂ ਸਕਦਾ। ਅਤੇ 35 ਸਾਲ ਦੇ ਪੀਰੀਅਡ ਵਿੱਚ ਤੇ ਬਹੁਤਾਤ ਜਿਹੜੇ ਬੰਦੀ ਸਿੰਘ ਨੇ ਉਹ ਮਾਨਸਿਕ ਤੌਰ 'ਤੇ ਜਿਹੜੇ ਉਹ ਪਰੇਸ਼ਾਨ ਹੋ ਗਏ। ਅਤੇ ਐਡਾ ਵੱਡਾ ਜਿਹੜਾ ਤਸ਼ੱਦਦ, ਬਿਲਕੁਲ ਇਹ ਸਰਕਾਰਾਂ ਨੂੰ ਸਾਡੀ ਮਰਸੀ ਪਟੀਸ਼ਨ 'ਤੇ ਜਿਹੜਾ ਉਹ ਫੈਸਲਾ ਲੈਣਾ ਚਾਹੀਦਾ। ਇਹਦਾ ਫੈਸਲਾ ਜਿਹੜਾ ਹਿਊਮੈਨਿਟੇਰੀਅਨ ਗਰਾਊਂਡ 'ਤੇ ਲੈਣਾ ਚਾਹੀਦਾ, ਕਿਉਂਕਿ ਜਦੋਂ ਇਹਨਾਂ ਨੋਟੀਫਿਕੇਸ਼ਨ ਵੀ ਜਿਹੜਾ ਕੀਤਾ ਉਹ ਹਿਊਮੈਨਿਟੇਰੀਅਨ ਜੈਸਚਰ ਅਤੇ ਮਾਰਕ ਆਫ ਰਿਸਪੈਕਟ ਉਦੋਂ ਕੀਤਾ ਕਿ ਗੁਰੂ ਸਾਹਿਬ ਦਾ 550 ਸਾਲਾ, ਅਤੇ ਇਹ ਜਿਹੜਾ ਇਹਨਾਂ ਤੋਂ ਹਿਊਮੈਨਿਟੇਰੀਅਨ ਗਰਾਊਂਡ 'ਤੇ ਰਿਲੀਜ਼ ਕੀਤਾ ਜਾਊਗਾ। ਪਰ ਵਾਰ-ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੀਨੀਅਰ ਐਡਵੋਕੇਟ ਕਰਕੇ ਮਾਣਯੋਗ ਸੁਪਰੀਮ ਕੋਰਟ ਵਿੱਚ ਵੱਖ-ਵੱਖ ਸਮੇਂ 'ਤੇ ਜਿਹੜੀਆਂ ਉਹ ਐਪਲੀਕੇਸ਼ਨਸ ਮੂਵ ਕੀਤੀਆਂ ਗਈਆਂ। ਆਨਰੇਬਲ ਸੁਪਰੀਮ ਕੋਰਟ ਨੇ ਵੀ ਜਿਹੜੀਆਂ ਨੰਬਰ ਆਫ ਟਾਈਮਸ ਡਾਇਰੈਕਸ਼ਨ ਜਿਹੜੀ ਗਵਰਨਮੈਂਟ ਆਫ ਇੰਡੀਆ ਨੂੰ ਜਿਹੜੀ ਉਹ ਜਾਰੀ ਕੀਤੀਆਂ ਕਿ ਤੁਸੀਂ ਇਸ ਮਰਸੀ ਪਟੀਸ਼ਨ 'ਤੇ ਜਿਹੜਾ ਉਹ ਫੈਸਲਾ ਲਓ। ਅਤੇ ਮੈਂ ਸਮਝਦਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਜੇ ਦੁਬਾਰਾ 2 ਹਫ਼ਤੇ ਦਾ ਟਾਈਮ ਦਿੱਤਾ ਅਤੇ ਗਵਰਨਮੈਂਟ ਆਫ ਇੰਡੀਆ ਨੂੰ ਇਹਦੇ ਉੱਤੇ ਜਿਹੜੀ ਆ ਉਸ ਸੁਪਰੀਮ ਕੋਰਟ ਦੇ ਆਰਡਰਾਂ ਦੀ ਜਿਹੜੀ ਬਿਨ ਪਾਲਣਾ ਕਰਦਿਆਂ ਅਤੇ ਮਰਸੀ ਪਟੀਸ਼ਨ 'ਤੇ ਫੈਸਲਾ ਲੈਣਾ ਚਾਹੀਦਾ।